ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਲੀ ਅਮੀਰ ਸੀ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲੇ ਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਆ। All target victory calling. Ready for movement. सॉरी मैं तो इधर आके रुकेगा वो दिखाता मैं देख ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਡੇ ਕੋਲ ਰਾਹ ਨਹੀਂ ਸਾਡੇ ਘਰ ਦੇ सर मैं तुझे शॉर्ट ही ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਾਨੂੰ ਤੁਸੀਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਇਆ ਸਾਡਾ ਕਿਸੇ ਨੇ ਕੱਲ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਪਲੀਜ਼ ਆ ਮੀਡੀਆ ਖੜਾ ਹੈ ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਨਹੀਂ ਰਾਈ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੁਝ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਗੱਲ ਬੀਬਾ ਮੈਡੀਕਲ ਵਾਲਾ ਚੱਲ ਸੀਐਮ ਸਾਹਿਬ ਸਾਡੀ ਵੀ ਸਾਨੂੰ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲੇ ਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਹਾਂ, ਮੈਂ ਖੁਦ ਹੈਂਡੀਕੈਪਟ ਹਾਂ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ
ਠੀਕਰੀਵਾਲ ਦੀ ਹੈ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ। ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸ਼ਬਦ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ। ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਿਲ ਕੇ ਹੈਗਾ ਮੁੱਖ ਮੰਤਰੀ, ਉਹ ਗੱਲ ਕਰਨੀ ਵੀ ਚੰਗੀ ਨੇ। ਮੰਗਾਂ ਕੀ ਨੇ ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ? ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਦੀ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡੀਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ ਸਾਡੇ ਨਾਲ ਗੱਲਬਾਤ ਕਰਨ ਤੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਸੀਂ ਕਹਿੰਦੇ ਮੈਨੂੰ ਨਾ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲੇ ਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਚੱਲਣ ਵਾਲੀ ਸੁਣੀ ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। All Cargate Victor 3 calling. Ready for movement. सॉरी मैं तो इधर आके बैठ गया थोड़ी कांटा में देख लीजिए।
ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਕਰੋ ਸਾਡੇ ਕੋਲ ਰਾਹ ਨਹੀਂ ਸਾਡੇ ਘਰ ਦੇ ਵੀ ਸਰ ਮੈਂ ਤੁਸੀਂ ਸ਼ੋਰਟੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਰ ਤੁਸੀਂ ਪਤਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ ਬਾਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਸੀਐਮ ਸਾਹਿਬ ਆ ਦੇਖੋ ਨਾ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਅੱਛਾ ਵੀ ਰਾਹ ਹੀ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਹੈ ਤੋਂ ਵੱਡ ਹੋਰ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਸੀਐਮ ਸਾਹਿਬ ਸਾਡੀ ਵੀ ਸੁਣ ਲਓ ਅਸੀਂ ਮੈਂ ਕਰੂੰਗਾ ਭਾਈ ਮੂੰਹ ਤੇ ਨਾ ਮਾਰੀ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਕਿ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਆ। ਇਹ ਤਸਵੀਰ ਠੀਕਰੀਵਾਲ ਦੀ ਆ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਿਹਾਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ। ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਤਲਬ ਕਿ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ ਉਹਨਾਂ ਨਾਲ ਮੀਟਿੰਗ ਹੋਈ ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸਭ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ
ਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ, ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਤਲਬ ਕਿ ਹੈਗਾ ਮੁੱਖ ਮੰਤਰੀ, ਉਹ ਗੱਲ ਕਰਨੀ ਵੀ ਚੰਗੀ ਕੀ ਨੇ ਮੰਗਾਂ ਕੀ ਨੇ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ, ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ, ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ, ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ, ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। All Cargate Victory calling. Ready for movement. सॉरी मैं तो इधर आके बैठ गया, वो दिखाता मैं देख ली। ਸਰ ਨਹੀਂ ਸਰ, ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਕਰੋ ਸਾਡੇ ਕੋਲ ਰਾਮ ਸਾਡੇ ਘਰ ਦੇ ਵੀ ਕੋਈ सर मैं तो शॉर्ट ही ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਰ ਤੁਸੀਂ ਜਾਂਦਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ, ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ, ਸਾਡਾ ਕਿਸੇ ਨੇ ਗੱਲ ਨਹੀਂ ਸਰ। ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ, ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਚਾਚਾ ਚਾਚਾ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ, ਇਹ ਤੋਂ ਵੱਧ ਹੋਰ ਕੋਈ ਹੋ ਜੀ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਸੀਐਮ ਸਾਹਿਬ ਸਾਡੀ ਵੀ ਸਾਨੂੰ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ, ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ।
ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜੀ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ, ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ, ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ, ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹੈਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ, ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਤਲਬ ਕਿ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ, ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ, ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸ਼ਬਦ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ, ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਤਲਬ ਕਿ ਹੈਗਾ ਮੁੱਖ ਮੰਤਰੀ ਉਹ ਗੱਲ ਕਰਨੀ ਵੀ ਚੰਗੀ ਕੀ ਨੇ, ਮੰਗਾਂ ਕੀ ਨੇ? ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ, ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਤੇ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ
ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਉਮੀਦ ਸੀ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲੇ ਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। ਆਲ ਕਾਰਗੇਟ ਵਿਕਟਰੀ ਕਾਲਿੰਗ ਰੈਡੀ ਫਾਰ ਮੂਵਮੈਂਟ। सॉरी मैं तो इधर आके बैठ गया वो दिखाता मैं देख ली। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਨੂੰ ਪਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ सर मैं तुझे शॉर्ट ही ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਹਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਇਆ, ਸਾਡਾ ਕਿਸੇ ਨੇ ਗੱਲ ਨਹੀਂ। ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ। ਸਰ ਪਲੀਜ਼ ਸਰ ਮਾਲਕ ਨਾ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਚਾਚਾ ਨਹੀਂ ਰਾਹ ਹੀ ਤੁਹਾਨੂੰ ਇਹ ਨਹੀਂ। ਲੱਗਦਾ ਵੀ ਮੈਂ ਉੱਥੇ ਬਹਿ ਕੇ ਕਰ ਲੂੰਗਾ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੋਈ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਇਹ ਗੱਲ ਬੀਬਾ ਮੈਡੀਕਲ ਵਾਲਾ ਚੱਲ ਸੀਐਮ ਸਾਹਿਬ ਸਾਡੀ ਵੀ ਸੁਣ ਲਓ। ਅਸੀਂ ਮੈਂ ਕਰੂੰਗਾ ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲੇ ਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟਾਂ, ਮੈਂ ਖੁਦ ਹੈਂਡੀਕੈਪਟਾਂ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ
ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ। ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸ਼ਬਦ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ। ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਿਲ ਕੇ ਹੈਗਾ ਮੁੱਖ ਮੰਤਰੀ, ਉਹ ਗੱਲ ਕਰਨੀ ਵੀ ਚੰਗੀ ਨੇ। ਮੰਗਾਂ ਕੀ ਨੇ ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ? ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ। ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ। 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਦੀ ਗ੍ਰਾਂਟ ਦਿੱਤੀ ਜਾਵੇ। ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ ਸਾਡੇ ਨਾਲ ਗੱਲਬਾਤ ਕਰਨ ਤੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਸੀਂ ਕਹਿੰਦੇ ਮੈਨੂੰ ਨਾ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। All Cargate Victory calling. Ready for movement. सॉरी मैं तो इधर आके बैठ गया, वो दिखाता हूँ देख लीजिए। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਨੂੰ ਪਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਨਹੀਂ ਪਤਾ
ਮੈਂ ਸ਼ਾਰਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਾਨੂੰ ਤੁਸੀਂ ਪਤਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ ਬਾਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਆ, ਸਾਡਾ ਕਿਸੇ ਨੇ ਗੱਲ ਨਹੀਂ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਪਲੀਜ਼ ਸਰ ਬਾਹਰ ਕਿਨਾ ਆ ਮੀਡੀਆ ਖੜਾ ਹੈ ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਵੀ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਚਾਚਾ ਹੀ ਰਾਹ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਦੋਂ ਵੱਡ ਹੋਰ ਕੋਈ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਨਾਲ ਮੰਤਰੀ ਨਾਲ ਖੜੇ ਨੇ ਗੱਲ ਬੀਬਾ ਮੈਡੀਕਲ ਵਾਲਾ ਚੱਲ ਸੀਐਮ ਸਾਹਿਬ ਸਾਡੀ ਵੀ ਸੁਣ ਲਓ ਅਸੀਂ ਮੈਂ ਕਰੂੰਗਾ ਭਾਈ ਮੂੰਹ ਤੇ ਨਾ ਮਾਰੀ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਆ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਿਹਾਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ। ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਤਲਬ ਕਿ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ, ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ, ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸਭ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ, ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ,
ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਤਲਬ ਕਿ ਹੈਗਾ ਮੁੱਖ ਮੰਤਰੀ ਉਹ ਗੱਲ ਕਰਨੀ ਵੀ ਮੰਗਾਂ ਚੰਗੀ ਕੀ ਨੇ ਮੰਗਾਂ ਕੀ ਨੇ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ ਮੰਗਾਂ ਕੀ ਨੇ ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ ਮੰਤਰੀ ਦਾ ਘਰ ਘੇਰੋ ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਦੀ ਗ੍ਰਾਂਟ ਦਿੱਤੀ ਜਾਵੇ ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ ਇਹ ਮਜ਼ਦੂਰਾਂ ਦੀਆਂ ਮੰਗਾਂ ਨੇ ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ ਧੰਨਵਾਦ ਹੋਵੇ ਤਾਂ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਉਮੀਦ ਸੀ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਆ ਆਲ ਕਾਰਗੇਟ ਵਿਕਟਰੀ ਕਾਲਿੰਗ ਰੈਡੀ ਫਾਰ ਮੂਵਮੈਂਟ सॉरी मैं तो इधर आके बैठ गया वो दिखाता मैं देख लीजिए ਸਰ ਨਹੀਂ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਕਰੋ ਸਾਡੇ ਕੋਲ ਰਾਹ ਨਹੀਂ ਸਾਡੇ ਘਰ ਦੇ ਵੀ सर मैं तो शॉर्ट ही ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਰ ਤੁਸੀਂ ਹੋਵੇ ਤਾਂ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਹਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਆ ਸਾਡਾ ਕਿਸੇ ਨੇ ਗੱਲ ਨਹੀਂ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਪਲੀਜ਼ ਸਰ ਬਾਹਰ ਕਿਨਾ ਆ ਮੀਡੀਆ ਖੜਾ ਹੈ ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਚਾਚਾ ਨਹੀਂ ਰਾਹ ਹੀ ਤੁਹਾਨੂੰ ਇਹ ਨਹੀਂ। ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਹ ਤੋਂ ਵੱਧ ਹੋਰ ਕੋਈ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਗੱਲ ਬੀਬਾ ਮੈਂ ਵੀ ਕਲਾ ਲਾ ਚੱਲ ਸੀਐਮ ਸਾਹਿਬ ਸਾਡੀ ਵੀ ਸੁਣ ਲਓ ਅਸੀਂ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਨਹੀਂ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਅਸੀਂ ਧਰਨੇ ਤੇ ਬੈਠੇ ਹੋਏ ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ
ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਕਿ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ, ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਹਾਂ, ਮੈਂ ਖੁਦ ਹੈਂਡੀਕੈਪਟ ਹਾਂ, ਵੀ ਉੱਥੇ ਬੈਠੀਆਂ ਨੇ, ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹੈਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ, ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਤਲਬ ਕਿ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ, ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ, ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸਭ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ, ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਤਲਬ ਕਿ ਹੈਗਾ ਮੁੱਖ ਮੰਤਰੀ ਉਹ ਗੱਲ ਕਰਨੀ ਵੀ ਚੰਗੀ ਕੀ ਨੇ, ਮੰਗਾਂ ਕੀ ਨੇ? ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ, ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਤੇ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ।
ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। ਆਲ ਕਾਰਗੇਟ ਵਿਕਟਰੀ ਕਾਲਿੰਗ ਰੈਡੀ ਫਾਰ ਮੂਵਮੈਂਟ। सॉरी मैं तो इधर आके बैठ गया वो दिखाता मैं देख लीजिए। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਡੇ ਕੋਲ ਰਾਹ ਨਹੀਂ ਸਾਡੇ ਘਰ ਦੇ सर मैं तुझे शॉर्ट ही ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ। ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਬੁਲਾਓ। ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਸਾਡਾ ਕਿਸੇ ਨੇ ਗੱਲ ਨਹੀਂ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਅੱਛਾ ਨਹੀਂ ਰਾਹ ਤੁਹਾਨੂੰ ਇਹ ਲੱਗਦਾ ਕਿ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੋਈ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਹਾਂ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਕੀ ਗੱਲ ਬੀਬਾ ਮੈਂ ਵੀ ਕੱਲ ਆਲਾ ਚੱਲ ਸੀਐਮ ਸਾਹਿਬ ਸਾਡੀ ਵੀ ਸੁਣ ਲਓ। ਅਸੀਂ ਰਾਮ ਨਾਲ ਕਰੂੰਗਾ ਮੂੰਹ ਤੇ ਨਾ ਮਾਰੀ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟਾਂ, ਮੈਂ ਖੁਦ ਹੈਂਡੀਕੈਪਟਾਂ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ। ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ
ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ, ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲੇ ਹੋ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ ਉਹਨਾਂ ਨਾਲ ਮੀਟਿੰਗ ਹੋਈ ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸ਼ਬਦ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ, ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਿਲ ਕੇ ਹੈਗਾ ਮੁੱਖ ਮੰਤਰੀ ਉਹ ਗੱਲ ਕਰਨੀ ਵੀ ਚੰਗੀ ਨੇ। ਮੰਗਾਂ ਕੀ ਨੇ ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ? ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਦੀ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। All Cargate Victor 3 calling. Ready for movement. सॉरी मैं तो इधर आके बैठ गया वो दिखाता मैं देख लीजिए। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਫੇਰ ਤੋਂ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਕੋਈ सर मैं तो सब शॉर्टी ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ, ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਲ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ
ਖੰਡ ਦੀਆਂ ਰਾਤਾਂ ਕੱਢ ਲਈਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਵੀ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਚਾਚਾ ਹੀ ਰਾਹ ਹੀ ਤੁਹਾਨੂੰ ਇਹ ਨਹੀਂ। ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਦੋਂ ਵੱਡ ਹੋਰ ਕੋਈ ਹੋ ਨਹੀਂ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਹਾਂ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਨਾਲ ਮੰਤਰੀ ਨਾਲ ਖੜੇ ਨੇ ਸੀਐਮ ਸਾਹਿਬ ਸਾਡੀ ਵੀ ਸੁਣ ਲਓ ਅਸੀਂ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਵੀ ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਆ। ਇਹ ਤਸਵੀਰ ਠੀਕਰੀਵਾਲ ਦੀ ਆ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਿਹਾਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ। ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ, ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸਭ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ। ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਿਲ ਕੇ ਹੈਗਾ ਮੁੱਖ ਮੰਤਰੀ ਉਹ ਗੱਲ ਕਰਨੀ ਵੀ ਚੰਗੀ ਨੇ। ਮੰਗਾਂ ਕੀ ਨੇ ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ? ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ।
ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਦੀ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਹੋਵੇ ਤਾਂ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਅਮੀਰ ਸੀ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। ਆਲ ਕਾਰਗੇਟ ਵਿਕਟਰੀ ਕਾਲਿੰਗ ਰੈਡੀ ਫਾਰ ਮੂਵਮੈਂਟ। सॉरी मैं तो इधर आके बैठ गया, वो दिखाता मैं देख ली। ਸਰ ਨਹੀਂ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਕਰੋ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਕੋਈ सर मैं तुझे शॉर्ट ही ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਰ ਤੁਸੀਂ ਹੋਵੇ ਤਾਂ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਹਰ ਸਾਰਿਆਂ ਦੇ ਕੁੰਡੇ ਖੜਕਾ ਕੇ ਸਾਡਾ ਕਿੰਨੇ ਕੱਲ ਹੀ ਸਰ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ। ਸਰ ਬਾਹਰ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਚਾਚਾ ਨਹੀਂ ਰਾਹ ਹੀ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੋਈ ਹੋ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਸੀਐਮ ਸਾਹਿਬ ਸਾਡੀ ਵੀ ਸੁਣ ਲਓ। ਅਸੀਂ ਮੈਂ ਕਰੂੰਗਾ ਆਪਾਂ ਬੁਲਾਉਣੇ ਇੱਧਰ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਆ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ।
ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਜਾਂਦੇ ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ, ਮੋਸਟਲੀ ਅਸੀਂ ਹੈਂਡੀਕੈਪ ਖੁਦ ਹੈਂਡੀਕੈਪਟ ਆ ਵੀ ਉੱਥੇ ਬੈਠੀਆਂ ਨੇ, ਇਹਨਾਂ ਨੂੰ 21 ਦਿਨ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪ ਹੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹੈਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ, ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲੇ ਹੋ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸਭ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ, ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ। ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਿਲ ਕੇ ਹੈਗਾ ਮੁੱਖ ਮੰਤਰੀ, ਉਹ ਗੱਲ ਕਰਨੀ ਵੀ ਚੰਗੀ ਕੀ ਨੇ ਮੰਗਾਂ ਕੀ ਨੇ? ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਦੀ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤ ਹੈ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ ਸਾਡੇ ਨਾਲ ਗੱਲਬਾਤ ਕਰਨ ਤੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਹੋਵੇ ਨਾ ਅਸੀਂ ਕਹਿੰਦੇ ਬਾਹਲੀ ਉਮੀਦ ਸੀ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਬਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ
ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। ਆਲ ਕਾਰਗੇਟ ਵਿਕਟਰੀ ਕਾਲਿੰਗ ਰੈਡੀ ਫਾਰ ਮੂਵਮੈਂਟ। सॉरी मैं तो इधर आके बैठ गया वो दिखाता मैं देख लीजिए ਸਰ ਨਹੀਂ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਖੇਡ ਤੋਂ ਤੁਹਾਨੂੰ ਪਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ ਸਾਡੇ ਘਰ ਦੇ ਵੀ ਕੋਈ सर मैं तुझे शॉर्ट ही ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਾਨੂੰ ਤੁਸੀਂ ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ। ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਬੁਲਾਓ। ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਇਆ ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਪਲੀਜ਼ ਸਰ ਬਾਲ ਆ ਮੀਡੀਆ ਖੜਾ ਹੈ ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਅੱਛਾ ਨਹੀਂ ਰਾਹ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੋਈ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਸੀਐਮ ਸਾਹਿਬ ਸਾਡੀ ਵੀ ਸੁਣ ਲਓ ਅਸੀਂ ਮੈਂ ਕਰੂੰਗਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ ਮੋਸਟਲੀ ਅਸੀਂ ਹੈਂਡੀਕੈਪਟ ਆ ਮੈਂ ਖੁਦ ਹੈਂਡੀਕੈਪਟ ਆ ਵੀ ਉੱਥੇ ਬੈਠੀਆਂ ਨੇ ਇਹਨਾਂ ਨੂੰ 21 ਦਿਨ ਹੋ ਗਏ ਆ 19 ਦਿਨ ਹੋ ਗਏ ਸੀ ਉਸ ਦਿਨ ਪਰ ਉਹਨੇ ਕੁਛ ਨਹੀਂ ਚੁੱਪੀ ਧਾਰ ਲਈ ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਿਹਾਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ ਅਸੀਂ ਆਵਾਂਗੇ ਅਸੀਂ ਪਹੁੰਚਾਂਗੇ ਤਾਂ ਇੱਥੇ ਮੀਡੀਆ ਖੜਾ ਸੀ ਕਾਫੀ ਮੀਡੀਆ ਖੜਾ ਸੀ ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ
ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ ਉਹਨਾਂ ਨਾਲ ਮੀਟਿੰਗ ਹੋਈ ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸ਼ਬਦ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ, ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਿਲ ਕੇ ਹੈਗਾ ਮੁੱਖ ਮੰਤਰੀ ਉਹ ਗੱਲ ਕਰਨੀ ਵੀ ਚੰਗੀ ਨੇ। ਮੰਗਾਂ ਕੀ ਨੇ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਤੇ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਦੀ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਸੀਂ ਕਹਿੰਦੇ ਮੈਨੂੰ ਨਾ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। All Cargate Victory calling. Ready for movement. सॉरी मैं तो इधर आके बैठ गया वो दिखाता हूँ देख लीजिए। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਕੋਈ सर मैं तो शॉर्टी ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਇਆ, ਸਾਡਾ ਕਿਸੇ ਨੇ ਕੱਲ ਹੀ ਸਰ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਕਿਨਾ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ। ਸਾਨੂੰ ਪਤਾ ਚਾਚਾ ਨਹੀਂ ਰਾਹ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ। ਇਦੋਂ ਵੱਡ ਹੋਰ ਕੋਈ ਹੋ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ
ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਕੀ ਗੱਲ ਬੀਬਾ ਮੈਡੀਕਲ ਵਾਲਾ ਚੱਲ ਸੀਐਮ ਸਾਹਿਬ ਸਾਡੀ ਵੀ ਸਾਨੂੰ ਅਸੀਂ ਮੈਂ ਕਰੂੰਗਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਆ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਿਹਾਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ, ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ, ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ, ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸ਼ਬਦ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ, ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਿਲ ਕੇ ਹੈਗਾ ਮੁੱਖ ਮੰਤਰੀ ਉਹ ਗੱਲ ਕਰਨੀ ਵੀ ਚੰਗੀ ਨੇ। ਮੰਗਾਂ ਕੀ ਨੇ ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ? ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਦੀ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ
ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਹੋਵੇ ਤਾਂ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਉਮੀਦ ਸੀ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਆ। All Cargate Victory calling. Ready for movement. ਜੀ ਸਤਿ ਸ਼੍ਰੀ ਅਕਾਲ। ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ ਉਹਦੀ ਕਾਰ ਤਾਂ ਮੈਂ ਦੇਖ ਲਈ। ਸਰ ਨਹੀਂ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਕਰੋ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਸਰ ਮੈਂ ਤੁਸੀਂ ਸ਼ੋਰਟ ਹੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਰ ਤੁਸੀਂ ਹੋਵੇ ਤਾਂ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਹਲੀ ਸਾਨੂੰ ਸਰ ਸਾਰਿਆਂ ਨੇ ਕੁੰਡੇ ਖੜਕਾ ਕੇ ਆਏ, ਸਾਡਾ ਕਿਸੇ ਨੇ ਕੱਲ ਹੀ ਸਰ ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਬਾਹਰ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਚਾਚਾ ਵੀ ਰਾਹ ਹੀ ਤੁਹਾਨੂੰ ਇਹ ਨਹੀਂ। ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੁਝ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਸੀਐਮ ਸਾਹਿਬ ਸਾਡੀ ਵੀ ਸੁਣ ਲਓ। राम ਮੈਂ ਕਰੂੰਗਾ ਮੂੰਹ ਤੇ ਨਾ ਮਾਰੀ। ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ
ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਹੈ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ। ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸਭ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ। ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਿਲ ਕੇ ਹੈਗਾ ਮੁੱਖ ਮੰਤਰੀ, ਉਹ ਗੱਲ ਕਰਨੀ ਵੀ ਚੰਗੀ ਕੀ ਨੇ, ਮੰਗਾਂ ਕੀ ਨੇ? ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਤੇ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਹੋਵੇ ਨਾ, ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਅਮੀਰ ਸੀ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। ਆਲ ਕਾਰਗੇਟ ਵੈਕੈਂਸੀ ਕਾਲਿੰਗ ਰੈਡੀ ਫਾਰ ਮੂਵਮੈਂਟ। सॉरी मैं तो इधर आके बैठ गया, वो दिखाता मैं देख लीजिए।
ਸਰ ਨਹੀਂ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਖੇਡ ਤੋਂ ਸਾਨੂੰ ਪਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ ਸਾਡੇ ਘਰ ਦੇ ਵੀ ਕੋਈ ਸਰ ਮੈਂ ਤੁਸੀਂ ਛੋਟੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਾਨੂੰ ਤੁਸੀਂ ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਇਆ ਸਾਡਾ ਕਿਸੇ ਨੇ ਕੱਲ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਪਲੀਜ਼ ਸਰ ਬਾਹਰ ਕਿਨਾ ਮੀਡੀਆ ਖੜਾ ਹੈ ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਚਾਚਾ ਨਹੀਂ ਰਾਹ ਤੁਹਾਨੂੰ ਇਹ ਲੱਗਦਾ ਵੀ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੋਈ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਗੱਲ ਬੀਬਾ ਮੈਡੀਕਲ ਵਾਲਾ ਚੱਲ ਸੀਐਮ ਸਾਹਿਬ ਸਾਡੀ ਵੀ ਸੁਣ ਲਓ ਅਸੀਂ ਮੈਂ ਕਰੂੰਗਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹੈਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ, ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ ਉਹਨਾਂ ਨਾਲ ਮੀਟਿੰਗ ਹੋਈ ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸਭ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ
ਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ, ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ, ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਤਲਬ ਕਿ ਹੈਗਾ ਮੁੱਖ ਮੰਤਰੀ, ਉਹ ਗੱਲ ਕਰਨੀ ਵੀ ਚੰਗੀ ਨੇ। ਮੰਗਾਂ ਕੀ ਨੇ? ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ, ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਦੀ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਆ। ਆਲ ਕਾਰਗੇਟ ਵਿਕਟਰੀ ਕਾਲਿੰਗ ਰੈਡੀ ਫਾਰ ਮੂਵਮੈਂਟ। सॉरी बात है, इधर आके बैठिएगा। थोड़ी कांटों में देख लीजिए। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਕੋਈ सर मैं तो सब शॉर्टी ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਰ ਤੁਸੀਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਇਆ, ਸਾਡਾ ਕਿਸੇ ਨੇ ਕੱਲ ਹੀ ਸਰ ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਲ ਕੇ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਸੀਐਮ ਸਾਹਿਬ ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਅੱਛਾ ਨਹੀਂ ਰਾਹ ਹੀ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ, ਇਦੋਂ ਵੱਡ ਹੋਰ ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਸੀਐਮ ਸਾਹਿਬ ਸਾਡੀ ਵੀ ਸੁਣ ਲਓ। ਅਸੀਂ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ, ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ।
ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ? ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਆ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਿਹਾਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ, ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ, ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ, ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ, ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸਭ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ, ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ। ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਿਲ ਕੇ ਹੈਗਾ ਮੁੱਖ ਮੰਤਰੀ, ਉਹ ਗੱਲ ਕਰਨੀ ਵੀ ਚੰਗੀ ਕੀ ਨੇ ਮੰਗਾਂ ਕੀ ਨੇ? ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਦੀ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ ਸਾਡੇ ਨਾਲ ਗੱਲਬਾਤ ਕਰਨ ਤੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ
ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਉਮੀਦ ਸੀ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। ਆਲ ਕਾਰਗੇਟ ਵਿਕਟਰੀ ਕਾਲਿੰਗ ਰੈਡੀ ਫਾਰ ਮੂਵਮੈਂਟ। सॉरी मैं तो इधर आके बैठ गया वो दिखाता मैं देख ली। ਸਰ ਨਹੀਂ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਨੂੰ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਨਹੀਂ सर मैं तुझे शॉर्ट ही ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਰ ਤੁਸੀਂ ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਹਲੀ ਸਾਨੂੰ ਸਰ ਸਾਰਿਆਂ ਦੇ ਪੁੱਟੇ ਖੜਕਾ ਕੇ ਆਏ ਸਾਡਾ ਕਿਸੇ ਨੇ ਕੱਲ ਹੀ ਸਰ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ। ਸਰ ਬਾਹਰ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਅੱਛਾ ਨਹੀਂ ਰਾਹ ਹੀ ਤੁਹਾਨੂੰ ਇਹ ਨਹੀਂ। ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੋਈ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਸੀਐਮ ਸਾਹਿਬ ਸਾਡੀ ਵੀ ਸਾਨੂੰ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਹਾਂ, ਮੈਂ ਖੁਦ ਹੈਂਡੀਕੈਪਟ ਹਾਂ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ। ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ
ਠੀਕਰੀਵਾਲ ਦੀ ਹੈ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ। ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸ਼ਬਦ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ। ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਿਲ ਕੇ ਹੈਗਾ ਮੁੱਖ ਮੰਤਰੀ, ਉਹ ਗੱਲ ਕਰਨੀ ਵੀ ਚੰਗੀ ਨੇ। ਮੰਗਾਂ ਕੀ ਨੇ ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ? ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਸੀਂ ਕਹਿੰਦੇ ਮੈਨੂੰ ਨਾ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। All Cargate Victory calling. Ready for movement. सॉरी मैं तो इधर आके बैठ गया, मुझे कहा मैं देख लीजिए। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਕੋਈ
ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਾਨੂੰ ਤੁਸੀਂ ਪਤਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਾਰਿਆਂ ਦੇ ਪੁੱਟ ਖੜਕਾ ਕੇ ਆਇਆ ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਪਲੀਜ਼ ਸਰ ਦੇਖੋ ਆ ਮੀਡੀਆ ਖੜਾ ਹੈ ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਵੀ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਅੱਛਾ ਨਹੀਂ ਰਾਹ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਦੋਂ ਵੱਡਾ ਹੋਰ ਕੋਈ ਹੋਰ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਗੱਲ ਬੀਬਾ ਮੈਡੀਕਲ ਵਾਲਾ ਚੱਲ ਸੀਐਮ ਸਾਹਿਬ ਸਾਡੀ ਵੀ ਸੁਣ ਲਓ ਅਸੀਂ ਮੈਂ ਕਰੂੰਗਾ ਭਾਈ ਮੂੰਹ ਤੇ ਨਾ ਮਾਰੀ ਨਹੀਂ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਕਿ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਆ। ਇਹ ਤਸਵੀਰ ਠੀਕਰੀਵਾਲ ਦੀ ਆ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਿਹਾਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ। ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ ਉਹਨਾਂ ਨਾਲ ਮੀਟਿੰਗ ਹੋਈ ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸਭ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ,
ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਤਲਬ ਕਿ ਹੈਗਾ ਮੁੱਖ ਮੰਤਰੀ ਉਹ ਗੱਲ ਕਰਨੀ ਵੀ ਮੰਗਾਂ ਚੰਗੀ ਕੀ ਨੇ ਮੰਗਾਂ ਕੀ ਨੇ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ ਮੰਗਾਂ ਕੀ ਨੇ ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ ਮੰਤਰੀ ਦਾ ਘਰ ਘੇਰੋ ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਦੀ ਗ੍ਰਾਂਟ ਦਿੱਤੀ ਜਾਵੇ ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ ਇਹ ਮਜ਼ਦੂਰਾਂ ਦੀਆਂ ਮੰਗਾਂ ਨੇ ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ ਧੰਨਵਾਦ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਅਮੀਰ ਸੀ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ ਆਲ ਕਾਰਗੇਟ ਵਿਕਟਰੀ ਕਾਲਿੰਗ ਰੈਡੀ ਫਾਰ ਮੂਵਮੈਂਟ सॉरी बात इधर आके बैठे वो दिखाता मैं देख लीजिए ਸਰ ਨਹੀਂ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦਾ ਖੇਡ ਤੋਂ ਨਹੀਂ ਸਾਡੇ ਕੋਲ ਰਾਮ ਸਾਡੇ ਘਰ ਦੇ ਵੀ सर मैं तो शॉर्ट ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਰ ਤੁਸੀਂ ਪਤਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ ਬਾਹਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਹਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਸਾਡਾ ਕਿਸੇ ਨੇ ਕੱਲ ਸਰ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਪਲੀਜ਼ ਸਰ ਬਾਹਰ ਆ ਮੀਡੀਆ ਖੜਾ ਹੈ ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਵੀ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਚਾਚਾ ਵੀ ਰਾਹ ਹੀ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਹ ਤੋਂ ਵੱਧ ਹੋਰ ਕੋਈ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਹਾਂ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਗੱਲ ਬੀਬਾ ਮੈਂ ਵੀ ਕਲਾ ਲਾ ਚੱਲ ਸੀਐਮ ਸਾਹਿਬ ਸਾਡੀ ਵੀ ਸਾਨੂੰ ਅਸੀਂ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਮੂੰਹ ਤੇ ਨਾ ਇਸ ਵੀ ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਅਸੀਂ ਧਰਨੇ ਤੇ ਬੈਠੇ ਹੋਏ ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ
ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਕਿ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ, ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ, ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹੈਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ, ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਤਲਬ ਕਿ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ, ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ, ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸ਼ਬਦ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ, ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ, ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਤਲਬ ਕਿ ਹੈਗਾ ਮੁੱਖ ਮੰਤਰੀ ਉਹ ਗੱਲ ਕਰਨੀ ਵੀ ਚੰਗੀ ਕੀ ਨੇ, ਮੰਗਾਂ ਕੀ ਨੇ? ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਉਮੀਦ ਸੀ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ।
ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। ਆਲ ਕਾਰਗੇਟ ਵਿਕਟਰੀ ਕਾਲਿੰਗ ਰੈਡੀ ਫਾਰ ਮੂਵਮੈਂਟ। सॉरी मैं तो इधर आके पूछ गया थोड़ी कांटों में देख ली। ਸਰ ਨਹੀਂ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਖੇਡ ਤੋਂ ਸਾਨੂੰ ਪਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ ਸਾਡੇ ਘਰ ਦੇ ਵੀ सर मैं तुझे शॉर्ट ही ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਪਤਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ। ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਬੁਲਾਓ। ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਇਆ ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਲ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਇਹ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਅੱਛਾ ਨਹੀਂ ਰਾਹ ਹੀ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੋਈ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਸੀਐਮ ਸਾਹਿਬ ਸਾਡੀ ਵੀ ਸੁਣ ਲਓ। ਅਸੀਂ ਰਾਮ ਮੈਂ ਕਰੂੰਗਾ ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟਾਂ, ਮੈਂ ਖੁਦ ਹੈਂਡੀਕੈਪਟਾਂ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ। ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਿਹਾਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ। ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ।
ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲੇ ਹੋ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ ਉਹਨਾਂ ਨਾਲ ਮੀਟਿੰਗ ਹੋਈ ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸ਼ਬਦ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ, ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਿਲ ਕੇ ਹੈਗਾ ਮੁੱਖ ਮੰਤਰੀ ਉਹ ਗੱਲ ਕਰਨੀ ਵੀ ਚੰਗੀ ਨੇ। ਮੰਗਾਂ ਕੀ ਨੇ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ? ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਤੇ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਦੀ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਸੀਂ ਕਹਿੰਦੇ ਮੈਨੂੰ ਨਾ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। All Cargate Victory calling. Ready for movement. सॉरी मैं तो इधर आके बैठेगा मुझे कांटों में देख लीजिए। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ सर मैं ਤੁਸੀਂ ਸ਼ੋਰਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਪੁੱਟ ਖੜਕਾ ਕੇ ਆਇਆ, ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ। ਸਰ ਪਲੀਜ਼ ਸਰ ਦੇਖੋ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ
ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਵੀ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਅੱਛਾ ਨਹੀਂ ਰਾਹ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਦੋਂ ਵੱਡ ਹੋਰ ਕੋਈ ਹੋ ਨਹੀਂ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਹਾਂ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਸੀਐਮ ਸਾਹਿਬ ਸਾਡੀ ਵੀ ਸੁਣ ਲਓ ਅਸੀਂ ਮੈਂ ਕਰੂੰਗਾ ਭਾਈ ਮੂੰਹ ਤੇ ਨਾ ਮਾਰੀ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ, ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਿਹਾਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ, ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ, ਤਾਂ ਮਿਲੇ ਹੋ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ, ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ, ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸਭ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ, ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਿਲ ਕੇ ਹੈਗਾ ਮੁੱਖ ਮੰਤਰੀ ਉਹ ਗੱਲ ਕਰਨੀ ਵੀ ਚੰਗੀ ਕੀ ਨੇ ਮੰਗਾਂ ਕੀ ਨੇ? ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ।
ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਦੀ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਹੋਵੇ ਤਾਂ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਉਮੀਦ ਸੀ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲੇ ਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਆ। ਆਲ ਕਾਰਗੇਟ ਵਿਕਟਰੀ ਕਾਲਿੰਗ ਰੈਡੀ ਫਾਰ ਮੂਵਮੈਂਟ। ये सब्जी का सॉरी बात इधर आके पूछेगा वो दिखाता मैं देख लीजिए। ਸਰ ਨਹੀਂ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਕਰੋ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ सर मैं तो शॉर्ट ही ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਰ ਤੁਸੀਂ ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਹਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਇਆ, ਸਾਡਾ ਕਿਸੇ ਨੇ ਕੱਲ ਹੀ ਸਰ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ। ਸਰ ਪਲੀਜ਼ ਸਰ ਦੇਖੋ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ। ਸਾਨੂੰ ਪਤਾ ਚਾਚਾ ਵੀ ਰਾਹ ਹੀ ਤੁਹਾਨੂੰ ਇਹ ਨਹੀਂ। ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਹ ਤੋਂ ਵੱਧ ਹੋਰ ਕੁਝ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਸੀਐਮ ਸਾਹਿਬ ਸਾਡੀ ਵੀ ਸਾਨੂੰ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲੇ ਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ।
ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ, ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਹੈ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹੇਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ, ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਤਲਬ ਕਿ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸ਼ਬਦ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ। ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਤਲਬ ਕਿ ਹੈਗਾ ਮੁੱਖ ਮੰਤਰੀ ਉਹ ਗੱਲ ਕਰਨੀ ਵੀ ਚੰਗੀ ਕੀ ਨੇ, ਮੰਗਾਂ ਕੀ ਨੇ? ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਤੇ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਅਮੀਰ ਸੀ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ
ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। ਆਲ ਕਾਰਗੇਟ ਵਿਕਟਰੀ ਕਾਲਿੰਗ ਰੈਡੀ ਫਾਰ ਮੂਵਮੈਂਟ। सॉरी बात है इधर आके पूछेगा वो दिखाता मैं देख लीजिए ਸਰ ਨਹੀਂ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਖੇਡ ਤੋਂ ਤੁਹਾਨੂੰ ਪੜਿਆ ਨੂੰ ਸਾਡੇ ਕੋਲ ਰਾਹ ਨਹੀਂ ਸਾਡੇ ਘਰ ਦੇ ਵੀ सर मैं ਤੁਸੀਂ ਸ਼ੋਰਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਾਨੂੰ ਤੁਸੀਂ ਸਾਡਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ ਬਾਲੀ ਮੀਲ ਸੀ ਤੁਸੀਂ ਉੱਥੋਂ ਉੱਠੋ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਬੁਲਾਓ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਇਆ ਸਾਡਾ ਕਿਸੇ ਨੇ ਕੱਲ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਪਲੀਜ਼ ਸਰ ਬਾਲ ਆ ਮੀਡੀਆ ਖੜਾ ਹੈ ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਚਾਚਾ ਨਹੀਂ ਰਾਹ ਤੁਹਾਨੂੰ ਇਹ ਲੱਗਦਾ ਵੀ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੋਈ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਗੱਲ ਬੀਬਾ ਮੈਡੀਕਲ ਵਾਲਾ ਚੱਲ ਸੀਐਮ ਸਾਹਿਬ ਸਾਡੀ ਵੀ ਸੁਣ ਲਓ ਅਸੀਂ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਿਹਾਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ। ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ
ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ ਉਹਨਾਂ ਨਾਲ ਮੀਟਿੰਗ ਹੋਈ ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸ਼ਬਦ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ, ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਿਲ ਕੇ ਹੈਗਾ ਮੁੱਖ ਮੰਤਰੀ ਉਹ ਗੱਲ ਕਰਨੀ ਵੀ ਚੰਗੀ ਨੇ। ਮੰਗਾਂ ਕੀ ਨੇ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਦੀ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਸੀਂ ਕਹਿੰਦੇ ਮੈਨੂੰ ਨਾ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। All Cargate Victor 3 calling. Ready for movement. सॉरी बात है इधर आके बैठेगा वो दिखाता हूं देख लीजिए। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਸਾਈਡ ਤੋਂ ਸਾਨੂੰ ਪਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਕੋਈ सर मैं ਤੁਸੀਂ ਸ਼ੋਰਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਇਆ, ਸਾਡਾ ਕਿਸੇ ਨੇ ਕੱਲ ਹੀ ਸਰ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਕਿਨਾ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਚਾਚਾ ਨਹੀਂ ਰਾਹ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਦੋਂ ਵੱਡ ਹੋਰ ਕੋਈ ਹੋ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ
ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਨਾਲ, ਮੰਤਰੀ ਨਾਲ ਖੜੇ ਨੇ। ਗੱਲ ਬੀਬਾ ਮੈਡੀਕਲ ਵਾਲਾ ਚੱਲ ਸੀਐਮ ਸਾਹਿਬ ਸਾਡੀ ਵੀ ਸਾਨੂੰ ਅਸੀਂ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ? ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਿਹਾਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ, ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ, ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ, ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ, ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸਭ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ, ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ। ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਿਲ ਕੇ ਹੈਗਾ ਮੁੱਖ ਮੰਤਰੀ, ਉਹ ਗੱਲ ਕਰਨੀ ਵੀ ਚੰਗੀ ਨੇ। ਮੰਗਾਂ ਕੀ ਨੇ ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ? ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ, ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ
ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਅਮੀਰ ਸੀ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। ਆਲ ਕਾਰਗੇਟ ਵਿਕਟਰੀ ਕਾਲਿੰਗ ਰੈਡੀ ਫਾਰ ਮੂਵਮੈਂਟ। सॉरी मैं तो इधर आके बैठ गया वो दिखाता मैं देख ली। ਸਰ ਨਹੀਂ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਖੇਤ ਤੋਂ ਸਾਨੂੰ ਪੜਿਆ ਨੂੰ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਕੋਈ सर मैं तुझे शॉर्ट ही ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਰ ਤੁਸੀਂ ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਹਲੀ ਸਾਨੂੰ ਸਰ ਸਾਰਿਆਂ ਦੇ ਪੁੱਟੇ ਖੜਕਾ ਕੇ ਆਇਆ, ਸਾਡਾ ਕਿਸੇ ਨੇ ਕੱਲ ਹੀ ਸਰ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਕਿਨਾ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਅੱਛਾ ਨਹੀਂ ਰਾਹ ਹੀ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੁਝ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਸੀਐਮ ਸਾਹਿਬ ਸਾਡੀ ਵੀ ਸੁਣ ਲਓ। ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜੀ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਹਾਂ, ਮੈਂ ਖੁਦ ਹੈਂਡੀਕੈਪਟ ਹਾਂ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ
ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਹੈ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ। ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸ਼ਬਦ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ। ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਿਲ ਕੇ ਹੈਗਾ ਮੁੱਖ ਮੰਤਰੀ, ਉਹ ਗੱਲ ਕਰਨੀ ਵੀ ਚੰਗੀ। ਮੰਗਾਂ ਕੀ ਨੇ ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ? ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ, ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਤੇ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਉਮੀਦ ਸੀ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। ਆਲ ਕਾਰਗੇਟ ਵੈਕੈਂਸੀ ਕਾਲਿੰਗ ਰੈਡੀ ਫਾਰ ਮੂਵਮੈਂਟ। सॉरी मैं तो इधर आके बैठ गया, वो दिखाता मैं देख लीजिए।
ਸਰ ਨਹੀਂ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਖੇਤ ਤੋਂ ਸਾਨੂੰ ਮਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ ਸਾਡੇ ਘਰ ਦੇ ਵੀ ਕੋਈ ਸਰ ਮੈਂ ਤੁਸੀਂ ਛੋਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਰ ਤੁਸੀਂ ਸਾਡਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ। ਬਾਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਇਆ ਸਾਡਾ ਕਿਸੇ ਨੇ ਕੱਲ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਪਲੀਜ਼ ਸਰ ਬਾਹਰ ਕਿਨਾ ਆ ਮੀਡੀਆ ਖੜਾ ਹੈ ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਚਾਚਾ ਨਹੀਂ ਰਾਹ ਤੁਹਾਨੂੰ ਇਹ ਲੱਗਦਾ ਵੀ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੁਝ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਸੀਐਮ ਸਾਹਿਬ ਸਾਡੀ ਵੀ ਸੁਣ ਲਓ ਅਸੀਂ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ। ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ ਉਹਨਾਂ ਨਾਲ ਮੀਟਿੰਗ ਹੋਈ ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸਭ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ
ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ, ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਤਲਬ ਕਿ ਹੈਗਾ ਮੁੱਖ ਮੰਤਰੀ ਉਹ ਗੱਲ ਕਰਨੀ ਵੀ ਚੰਗੀ। ਮੰਗਾਂ ਕੀ ਨੇ ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ, ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ, ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ, ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਦੀ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਸੀਂ ਕਹਿੰਦੇ ਮੈਨੂੰ ਨਾ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। All target victory calling. Ready for movement. सॉरी बात है इधर आके बैठ गया वो दिखाता हूं देख लीजिए। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਸਾਈਡ ਤੋਂ ਤੁਹਾਨੂੰ ਪੜਿਆ ਨੂੰ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ सर मैं तो साहब शॉर्टी ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਇਆ, ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਲੀ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਅੱਛਾ ਨਹੀਂ ਰਾਈ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ, ਇਦੋਂ ਵੱਡ ਹੋਰ ਕੋਈ ਹੋ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਸੀਐਮ ਸਾਹਿਬ ਸਾਡੀ ਵੀ ਸਾਨੂੰ ਅਸੀਂ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਮੂੰਹ ਤੇ ਨਾ ਆਪਾਂ ਬੁਲਾਉਣੇ ਫੜਾ ਦੋ ਇੱਧਰ ਆਇਆ ਗਰਾਊਂਡ ਆ ਜਾ।
ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਕਿ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਿਹਾਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ, ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ, ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ, ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ, ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸਭ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ, ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ। ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਤਲਬ ਕਿ ਹੈਗਾ ਮੁੱਖ ਮੰਤਰੀ, ਉਹ ਗੱਲ ਕਰਨੀ ਵੀ ਚੰਗੀ ਕੀ ਨੇ ਮੰਗਾਂ ਕੀ ਨੇ? ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਦਾ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਦੀ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ ਸਾਡੇ ਨਾਲ ਗੱਲਬਾਤ ਕਰਨ ਤੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ
ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਅਮੀਰ ਸੀ ਤੁਸੀਂ ਉੱਥੋਂ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ। ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ। ਆਲ ਕਾਰਗੇਟ ਵਿਕਟਰੀ ਕਾਲਿੰਗ ਰੈਡੀ ਫਾਰ ਮੂਵਮੈਂਟ। सॉरी मैं तो इधर आके पूछ गया वो दिखाता मैं देख ली। ਸਰ ਨਹੀਂ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਕਰੋ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਕੋਈ सर मैं तुझे शॉर्ट ही दी ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਰ ਤੁਸੀਂ ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਬਾਹਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਹਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ, ਸਾਡਾ ਕਿਸੇ ਨੇ ਕੱਲ ਹੀ ਸਰ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ। ਸਰ ਬਾਹਰ ਕਿਨਾ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆਹ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ। ਸਾਨੂੰ ਪਤਾ ਚਾਚਾ ਨਹੀਂ ਰਾਹ ਹੀ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੁਝ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਸੀਐਮ ਸਾਹਿਬ ਸਾਡੀ ਵੀ ਸੁਣ ਲਓ। ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਹਾਂ, ਮੈਂ ਖੁਦ ਹੈਂਡੀਕੈਪਟ ਹਾਂ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ। ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ
ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇੱਥੇ, ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਆਵਾਜ਼ ਦੇ ਕੇ ਬੁਲਾ ਲਿਓ, ਅਸੀਂ ਆਵਾਂਗੇ, ਅਸੀਂ ਪਹੁੰਚਾਂਗੇ। ਤਾਂ ਇੱਥੇ ਮੀਡੀਆ ਖੜਾ ਸੀ, ਕਾਫੀ ਮੀਡੀਆ ਖੜਾ ਸੀ। ਤਾਂ ਮੀਡੀਆ ਦੇ ਨਾਲ ਵੀ ਜਿਹੜੀ ਕਿ ਰਾਬਤਾ ਨਹੀਂ ਕਾਇਮ ਹੋ ਸਕਿਆ, ਕਿਉਂਕਿ ਕਾਫੀ ਜਿਹੜੀ ਸਿਕਿਉਰਿਟੀ ਸੀ, ਵਿਚਾਲੇ ਸਿਕਿਉਰਿਟੀ ਖੜੀ ਹੋਈ ਸੀ। ਬੇਸ਼ੱਕ ਉਹ ਸੀਐਮ ਦੀ ਆਪਣੀ ਹੁੰਦੀ ਹੈ, ਪਰ ਮਜ਼ਦੂਰ ਮੁਕਤੀ ਵਾਲੇ ਵੀ ਖੜੇ ਨੇ। ਤੁਹਾਡੇ ਨਾਲ ਹੋਈ ਮੁਲਾਕਾਤ ਤਾਂ ਮਿਲਿਓ? ਸਾਡੇ ਨਾਲ ਮੁੱਖ ਮੰਤਰੀ ਦੀ ਅੱਜ ਥੋੜੀ ਜਿਹੀ ਗੱਲਬਾਤ ਹੋਈ ਹੈ, ਕਿਉਂਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ। ਸਾਨੂੰ ਮਿਲ ਕੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੇ। ਅਸੀਂ ਮਜ਼ਦੂਰ ਜਥੇਬੰਦੀਆਂ ਜਿਹੜਾ ਮੋਰਚਾ ਹੈ ਉਹ ਚੰਡੀਗੜ੍ਹ ਮੀਟਿੰਗ ਮਿਲ ਜਾਂਦੀ ਹੈ। ਪਿਛਲੇ ਮਹੀਨੇ ਦੀ 21 ਤਰੀਕ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਤੈਅ ਕਰੀ ਤੇ ਸਾਡੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀ ਉਹ ਚੰਡੀਗੜ੍ਹ ਜਾ ਕੇ ਗੇੜੇ ਕੱਢ ਕੇ ਮੁੜੇ। 3 ਮੰਤਰੀਆਂ ਨਾਲ ਬਹਾਤਾ ਸਾਨੂੰ। ਉਦੋਂ ਪਹਿਲਾਂ ਸਾਨੂੰ ਮੰਤਰੀ ਜਿਹੜਾ ਹੈਗਾ ਚੀਮਾ ਸਾਹਿਬ, ਉਹਨਾਂ ਨਾਲ ਮੀਟਿੰਗ ਹੋਈ ਤਾਂ ਸਾਡੀਆਂ ਮੰਗਾਂ ਦਾ ਕੋਈ ਮਿੰਟ ਸ਼ਬਦ ਨਹੀਂ ਬਣਾਇਆ ਹੈਗਾ। ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਯਾਦ ਕਰਾਇਆ ਵੀ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਉਹ ਮਜ਼ਦੂਰਾਂ ਪ੍ਰਤੀ ਇੰਨਾ ਗੈਰ ਜ਼ਿੰਮੇਵਾਰ ਕਿਉਂ ਹੈ, ਕਿਉਂਕਿ ਮਜ਼ਦੂਰਾਂ ਨੂੰ ਇਹ ਇਕੱਲੀ ਵੋਟ ਤਾਂ ਸਮਝਦੇ ਆ, ਪਰ ਮਜ਼ਦੂਰਾਂ ਦੀ ਕੋਈ ਜਿਹੜੀ ਮੰਗ ਜਾਂ ਉਹਨਾਂ ਨਾਲ ਗੱਲ ਕਰਨੀ ਚੰਗੀ ਨਹੀਂ ਸਮਝਦੀ। ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਜਦੋਂ ਇਹ ਜਾਂਦੇ ਆ ਕਿਸਾਨ ਜਥੇਬੰਦੀਆਂ ਨੂੰ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿ ਜੱਫੀ ਵੀ ਪਾਈ ਜਾਂਦੀ ਹੈ, ਚਾਹ ਵੀ ਪੀਤੀ ਜਾਂਦੀ ਹੈ ਉਹਨਾਂ ਨਾਲ। ਤੇ ਮਜ਼ਦੂਰ ਜਥੇਬੰਦੀਆਂ ਦੇ ਜਿਹੜਾ ਮਿਲ ਕੇ ਹੈਗਾ ਮੁੱਖ ਮੰਤਰੀ, ਉਹ ਗੱਲ ਕਰਨੀ ਵੀ ਚੰਗੀ ਨੇ। ਮੰਗਾਂ ਕੀ ਨੇ ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ? ਕਈ ਵਾਰ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸੜਕਾਂ ਰੋਕ ਕੇ ਬਹਿ ਜਾਂਦੇ ਨੇ। ਮੰਗਾਂ ਕੀ ਨੇ? ਮੰਗਾਂ ਵੀ ਕੋਈ ਹੋਣੀਆਂ ਚਾਹੀਦੀਆਂ। ਕਿਹੜੀਆਂ ਮੰਗਾਂ ਨੂੰ ਲੈ ਕੇ ਮਿਲਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਵੀ ਤੁਸੀਂ ਸੜਕਾਂ ਨਾ ਰੋਕੋ, ਤੁਸੀਂ ਮੁੱਖ ਮੰਤਰੀ ਦਾ ਘਰ ਘੇਰੋ, ਮੰਤਰੀ ਦਾ ਘਰ ਘੇਰੋ। ਅਸੀਂ ਮੁੱਖ ਮੰਤਰੀ ਦਾ ਘਰ ਘੇਰਨ ਵਾਸਤੇ ਗਏ ਪਿਛਲੇ ਮਹੀਨੇ। ਮੁੱਖ ਮੰਤਰੀ ਦੇ ਘਰ ਦੇ ਮੂਹਰੇ ਮੁੱਖ ਮੰਤਰੀ ਦੀ ਪੁਲਿਸ ਨੇ ਮਜ਼ਦੂਰਾਂ ਤੇ ਡਾਂਗਾ ਮਾਰੀਆਂ। ਇਹ ਪਹਿਲੀ ਸਰਕਾਰ ਹੈ ਮਤਲਬ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਅੱਜ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾਗਾ। ਉਦੋਂ ਸਾਡੀ ਜਿਹੜੀ ਮੀਟਿੰਗ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਵੀ ਮਜ਼ਦੂਰਾਂ ਨੂੰ ਜਿਹੜਾ ਮਿਨੀਮਮ ਵੇਜ ਘੱਟੋ ਘੱਟ 700 ਰੁਪਇਆ ਦਿਹਾੜੀ ਕੀਤੀ ਜਾਵੇ, ਜਿਹੜਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਉਹ ਮਿਲ ਕੇ ਦਿੱਤੇ ਜਾਣ, 5 ਲੱਖ ਰੁਪਇਆ ਉਹਨਾਂ ਨੂੰ ਮਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ, ਜਿਹੜੀਆਂ ਮਿਲ ਕੇ 14 ਚੀਜ਼ਾਂ ਰਾਸ਼ਨ ਡਿਪੂਆਂ ਤੋਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਉਹ ਮਿਲ ਕੇ ਮਜ਼ਦੂਰਾਂ ਨੂੰ ਬਹਾਲ ਕਰਾਈਆਂ ਜਾਣ। ਇਹ ਮਿਲ ਕੇ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਰੇਟ ਤੇ ਦਿੱਤਾ ਜਾਵੇ। ਇਹ ਮਜ਼ਦੂਰਾਂ ਦੀਆਂ ਮੰਗਾਂ ਨੇ। ਤਾਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਦੱਸੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਤੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਜਿੱਥੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਸਾਡਾ ਕਿਸੇ ਮੀਡੀਆ ਦੇ ਉੱਪਰ ਦਾਬਾ ਨਹੀਂ ਹੋਊਗਾ, ਸਾਡਾ ਕਿਸੇ ਹੋਰ ਲੋਕਾਂ ਦੇ ਉੱਪਰ ਦਾਬਾ ਨਹੀਂ ਹੋਊਗਾ, ਤਾਂ ਅਸੀਂ ਆਮ ਲੋਕਾਂ ਤੋਂ ਚੱਲਾਂਗੇ। ਤਾਂ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਥੋਂ ਜਿਹੜੇ ਕਿ ਬੇਰੁਜ਼ਗਾਰ ਉਹ ਵੀ ਮਿਲੇ ਨੇ ਤੇ ਜਿਹੜੇ ਮਜ਼ਦੂਰ ਮੁਕਤੀ ਵਾਲੇ ਨੇ ਉਹ ਵੀ ਮਿਲੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ।